ਯੂਐਸ ਇਰਾਨ ਦੇ ਸਮਝੌਤੇ ਦਾ ਕੀ ਬਣਨਾ ਹੈ ਕੀ ਨਹੀਂ ਬਣਨਾ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਹੁਣ ਦੇਖੋ ਵੀਕਐਂਡ ਤੋਂ ਪਹਿਲਾਂ ਹਰਜੋਤ ਸਿੰਘ ਜੀ ਲੜਾਈ ਜੀ ਹੋ ਗਈ। ਲੜਾਈ ਤੋਂ ਭਾਵ ਵੀ ਉਹਨਾਂ ਨੇ ਸ਼ਿਪ ਤੇ ਹਮਲਾ ਕਰਤਾ, ਇਹਨਾਂ ਨੇ ਜਵਾਬੀ ਕਾਰਵਾਈ ਕਰਤੀ। ਫਿਰ ਇਹਨਾਂ ਨੇ ਕੁਝ ਕੁ ਮਿਜ਼ਾਈਲ ਤੇ ਵਾਲੀਆਂ ਥਾਵਾਂ ਦੇ ਉੱਤੇ ਕਹਿੰਦੇ ਜੀ ਅਟੈਕ ਕਰ ਦਿੱਤਾ। ਤੇ ਹੁਣ ਵੀਕਐਂਡ ਤੋਂ ਬਾਅਦ ਚ ਜਦੋਂ ਮਾਰਕੀਟ ਦੁਬਾਰਾ ਖੁੱਲਣ ਲੱਗੀ ਹੈ ਕਹਿੰਦੇ ਜੀ ਸਮਝੌਤੇ ਦੀ ਗੱਲ ਫੇਰ ਸ਼ੁਰੂ ਆ। ਇਹ ਤਾਂ ਹੁਣ ਲੋਕਾਂ ਨੂੰ ਪੂਰਾ ਹੀ ਸ਼ੱਕ ਆ ਵੀ ਇਹ ਜਿੰਨੇ ਬਿਆਨ ਆਉਂਦੇ ਨੇ ਤੇ ਸਾਰਾ ਕੁਝ ਹੁੰਦਾ ਆ ਵੀ ਇਹ ਮਾਰਕੀਟ ਮੈਨੂਪੂਲੇਸ਼ਨ ਹੋ ਰਹੀ ਆ। ਵੀ ਪਹਿਲੋਂ ਸਟਾਕ ਜਿਹੜੇ ਉਹ ਡਗਾ ਲਓ, ਪ੍ਰਾਈਸ ਜਦੋਂ ਘਟ ਜਾਵੇ ਉਹ ਖਰੀਦ ਲਓ ਤੇ ਬਾਅਦ ਦੇ ਵਿੱਚ ਇਦਾਂ ਦੀ ਗੱਲ ਕਰ ਦੋ ਵੀ ਹਾਂ ਜੀ ਸਮਝੌਤੇ ਦੇ ਉੱਤੇ ਤਾਂ ਗੱਲਬਾਤ ਦੁਬਾਰਾ ਹੋਣ ਲੱਗੀ ਆ ਜਾਂ ਸਾਰਾ ਕੁਝ ਸ਼ਾਂਤੀ ਆ, ਸਭ ਕੁਝ ਸੈੱਟ ਆ। ਫਿਰ ਸਟਾਕ ਵੱਧ ਜਾਂਦੇ ਆ, ਫਿਰ ਉਹਨਾਂ ਨੂੰ ਵੇਚ ਲਓ ਤੇ ਮੋਟਾ ਮੁਨਾਫਾ ਜਿਹੜਾ ਉਹ ਕਮਾ ਲਓ। ਉਧਰ ਟਰੰਪ ਹੁਣਾਂ ਨੇ ਅੱਜ ਐਲਾਨ ਕਰਤਾ, ਕਹਿੰਦੇ ਵੀ ਕਤਰ ਦੇ ਵਿੱਚ ਮੀਟਿੰਗ ਹੋਣ ਲੱਗੀ ਆ। ਤੇ ਹੈਰਾਨ ਵਾਲੇ ਕਹਿੰਦੇ ਯਾਰ ਸਾਨੂੰ ਪੁੱਛਦੇ ਨਹੀਂ ਨਾ ਦੱਸਦੇ ਆ, ਕਹਿੰਦੇ ਵੀ ਇਦਾਂ ਦਾ ਕੁਝ ਪਲਾਨ ਹੀ ਨਹੀਂ ਹੋਇਆ। ਹੁਣ ਇਹਦੇ ਵਿੱਚ ਕਿਹਦੀ ਮੰਨੀ ਜਾਵੇ ਕਿਹਦੀ ਨਾ ਮੰਨੀ ਜਾਵੇ ਇਹ ਕੁਝ ਅਜੇ ਪਤਾ ਨਹੀਂ ਲੱਗ ਰਿਹਾ। ਐਮਓਯੂ ਸਾਈਨ ਹੋ ਚੁੱਕਾ ਦੋਨਾਂ ਧਿਰਾਂ ਦੇ ਦਰਮਿਆਨ ਤੇ ਐਮਓਯੂ ਦੀਆਂ ਉਲੰਘਣਾਵਾਂ ਦੋਨੋਂ ਹੀ ਧਿਰਾਂ ਜਿਹੜੀਆਂ ਉਹ ਕਰਨ ਦੇ ਉੱਤੇ ਤੁਲੀਆਂ ਹੋਈਆਂ ਆ। ਸ਼ੁਰੂਆਤ ਕਹਿੰਦੇ ਵੀ ਇਸ ਵਾਰ ਇਰਾਨ ਵਾਲਿਆਂ ਨੇ ਕੀਤੀ ਜਦੋਂ ਸਿੰਗਾਪੁਰ ਦੇ ਉਸ ਜਹਾਜ਼ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ। ਉਧਰ ਫਰਾਂਸ ਤੇ ਓਮਾਨ ਵਾਲੇ ਕਹਿੰਦੇ ਵੀ ਅਸੀਂ ਆਪਸ ਦੇ ਵਿੱਚ ਸਮਝੌਤਾ ਕਰ ਰਹੇ ਹਾਂ ਤੇ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਜਿਹੜੀ ਮਾਈਨ ਕਲੀਅਰੈਂਸ ਆ, ਜਿਹੜੀਆਂ ਸੀ ਮਾਈਨਸ ਵਿਛਾਈਆਂ ਹੋਈਆਂ ਆ, ਉਹ ਕਹਿੰਦੇ ਵੀ ਅਸੀਂ ਕੋਆਪਰੇਟ ਕਰਕੇ ਆਪਸ ਦੇ ਵਿੱਚ ਮਿਲ ਕੇ ਉਹਨਾਂ ਨੂੰ ਕਲੀਅਰ ਕਰਨ ਦੇ ਲਈ ਗੱਲਬਾਤ ਜਿਹੜੀ ਉਹ ਉਹਨਾਂ ਨੇ ਕੀਤੀ ਹੈਗੀ ਹੈ। ਫਰਾਂਸ ਦਾ ਜਿਹੜਾ ਪ੍ਰੈਜ਼ੀਡੈਂਟ ਆ, ਓਮਾਨ ਦਾ ਜਿਹੜਾ ਸੁਲਤਾਨ ਪੈਰਿਸ ਦੇ ਵਿੱਚ ਜੋ ਪਹੁੰਚਿਆ ਆ ਉਸ ਦੇ ਨਾਲ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਆ। ਹੈਥਮ ਬਿਨ ਤਰੀਕ ਅਲ ਸਾਈਦ ਐਲਸੀ ਪੈਲੇਸ ਦੇ ਵਿੱਚ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਆ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਆ। ਉਧਰ ਇਜ਼ਰਾਈਲ ਵਾਲੇ ਲੈਬਨਾਨ ਦੇ ਉੱਤੇ ਹਮਲਾ ਕਰਨ ਤੋਂ ਅਜੇ ਵੀ ਨਹੀਂ ਬਾਜ਼ ਆ ਰਹੇ, ਉਹ ਨਹੀਂ ਟਲ ਰਹੇ। ਹੁਣ ਤੱਕ ਲੈਬਨਾਨ ਦੇ ਵਿੱਚ 4257 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ। ਇਹ ਜਿਹੜੀ ਲੈਬਨਾਨ ਦੀ ਹੈਲਥ ਮਿਨਿਸਟਰੀ ਆ ਉਹ ਉੱਥੇ ਦੱਸ ਰਹੀ ਆ ਤੇ ਨਾਲ ਉਹਨਾਂ ਨੇ ਕਿਹਾ ਵੀ 12,000 ਤੋਂ ਵੱਧ ਲੋਕ ਹੁਣ ਤੱਕ ਇਹਨਾਂ ਹਮਲਿਆਂ ਦੇ ਵਿੱਚ ਜ਼ਖਮੀ ਹੋ ਚੁੱਕੇ ਹੈਗੇ ਆ। ਤੇ ਕਤਰ ਨੇ ਆਪਣੇ ਜਿੰਨੇ ਵੀ ਵੈਸਲਸ ਆ ਉਹਨਾਂ ਨੂੰ ਸੇਲਿੰਗ ਤੋਂ ਸਸਪੈਂਡ ਫੇਰ ਕਰ ਦਿੱਤਾ ਹੈ। ਸੋ ਉਹਨਾਂ ਨੇ ਕਿਹਾ ਵੀ ਭਾਈ ਅਜੇ ਰੁਕੇ ਰਹੋ, ਕੋਈ ਪਤਾ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਬਣਨਾ ਹੈ ਕਿ ਲੜਾਈ ਦੁਬਾਰਾ ਫੇਰ ਵੱਧ ਜਿਹੜੀ ਉਹ ਨਾ ਜਾਵੇ। ਇਸ ਲਈ ਕਹਿੰਦੇ ਵੀ ਉਹਨਾਂ ਨੇ ਆਪਣੀ ਜਿਹੜੀ ਮੈਰੀਟਾਈਮ ਵੈਸਲਸ ਦੇ ਜਿੰਨੇ ਵੀ ਯੂਜ਼ਰਸ ਆ, ਓਨਰਸ ਤੇ ਯੂਜ਼ਰਸ, ਉਹਨਾਂ ਨੂੰ ਇਹ ਪਬਲਿਕ ਸੇਫਟੀ ਨੋਟਿਸ ਜਾਰੀ ਕੀਤਾ ਆ ਵੀ ਭਾਈ ਤੁਸੀਂ ਹਾਲ ਦੀ ਘੜੀ ਸੇਲਿੰਗ ਆ ਸਮੁੰਦਰ ਦੇ ਵਿੱਚ ਨਾ ਤੁਸੀਂ ਜਾ ਕੇ ਆਪਣੀਆਂ ਕਿਸ਼ਤੀਆਂ ਚਾਹੇ ਛੋਟੀਆਂ ਤੇ ਚਾਹੇ ਵੱਡੀਆਂ ਆ ਉਹ ਤੁਸੀਂ ਲੈ ਕੇ ਜਾਓ। ਇਰਾਨ ਵਾਲਿਆਂ ਨੇ ਹਰਜੋਤ ਸਿੰਘ ਜੀ ਬਹਿਰੀਨ ਤੇ ਕੁਵੈਤ ਦੇ ਉੱਤੇ ਕੱਲ ਜਿਹੜੇ ਆ ਉਹ ਹਮਲੇ ਜਿਹੜੇ ਉਹ ਕੀਤੇ ਆ ਤੇ ਉਹਨਾਂ ਨੇ ਬਾਅਦ ਦੇ ਵਿੱਚ ਸਟੇਟਮੈਂਟਸ ਜਿਹੜੀਆਂ ਉਹ ਇਸ਼ੂ ਅਕਸਰ ਜਿਹੜੇ ਉਹ ਕਰ ਦਿੰਦੇ ਹੈਗੇ ਆ। ਸੋ ਸਿਚੁਏਸ਼ਨ ਓਵਰਆਲ ਇਹ ਆ ਵੀ ਇਹ ਜਿਹੜਾ ਜਿਹੜਾ ਅੰਡਰਸਟੈਂਡਿੰਗ ਵਾਲਾ ਆ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਇਹ ਸਮਝੌਤਾ ਜਿਹੜਾ ਹੋਇਆ ਆ ਉਹ ਅਜੇ ਵੀ ਡਾਵਾਂਡੋਲ ਹੈਗਾ ਆ। ਇਸ ਦੇ ਵਿੱਚ ਕੋਈ ਕਹਿ ਸਕਦੇ ਵੀ ਪੂਰੀ ਤਰ੍ਹਾਂ ਗਰੰਟੀ ਨਹੀਂ ਜਾਂ ਪੁਸ਼ਟੀ ਨਹੀਂ ਵੀ ਇਹ ਕਦੋਂ ਤੱਕ ਇਹ ਐਕਚੁਅਲ ਦੇ ਵਿੱਚ ਲਾਸਟਿੰਗ ਪੀਸ ਜਿਹੜੀ ਉੱਥੇ ਆਊਗੀ। ਉਧਰ ਲੈਬਨਾਨ ਦੇ ਪ੍ਰੈਜ਼ੀਡੈਂਟ ਸੈਂਟਕੌਮ ਦੇ ਕਮਾਂਡਰ ਆ, ਉਹਨਾਂ ਦੇ ਨਾਲ ਐਡਮਿਰਲ ਬ੍ਰੈਡ ਕੂਪਰ, ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਹੈ। ਲੈਬਨਾਨ ਦੇ ਪ੍ਰੈਜ਼ੀਡੈਂਟ ਜੋਸਫ ਆਉਨ ਨੇ ਕਹਿੰਦੇ ਵੀ ਉਹਨਾਂ ਦੇ ਅਧਿਕਾਰਤ ਰੈਜ਼ੀਡੈਂਸ ਦੇ ਉੱਤੇ ਕੈਪੀਟਲ ਬੇਰੂਤ ਦੇ ਵਿੱਚ ਇਹ ਮੁਲਾਕਾਤ ਹੋਈ ਹੈਗੀ ਆ। ਉਹ ਤਾਂ ਜਿਹੜਾ ਹਰਜੋਤ ਸਿੰਘ ਜੀ ਸਭ ਤੋਂ ਪਹਿਲਾਂ ਐਮਓਯੂ ਦੇ ਵਿੱਚ ਲਾਈਨ ਸੀਗੀ ਉਹ ਲੈਬਨਾਨ ਨੂੰ ਲੈ ਕੇ ਸੀਗੀ ਵੀ ਹਰ ਤਰੀਕੇ ਦੀ ਜਿਹੜੀ ਉੱਥੇ ਅਟੈਕ ਤੇ ਹਮਲੇ ਆ ਉਹ ਲੈਬਨਾਨ ਦੇ ਵਿੱਚ ਰੁਕਣੇ ਜਿਹੜੇ ਉਹ ਚਾਹੀਦੇ ਆ। ਉਧਰੋਂ ਹਜ਼ਬੁੱਲਾ ਵਾਲੇ ਤੇ ਇਧਰੋਂ ਇਜ਼ਰਾਈਲ ਵਾਲੇ ਹਾਲ ਦੀ ਘੜੀ ਇਹ ਸਮਝੌਤੇ ਨੂੰ ਲੱਗਦਾ ਨਹੀਂ ਵੀ ਕਿਸੇ ਪਾਸੇ ਲੱਗਣ ਜਿਹੜਾ ਉਹ ਦੇ ਰਹੇ ਆ। ਉਹ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਜਿਹੜੀ ਆ ਉਹ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ। ਪਰ ਟਰੰਪ ਹੁਣਾਂ ਨੇ ਕਿਹਾ ਵੀ ਕਤਰ ਦੇ ਵਿੱਚ ਮੀਟਿੰਗ ਹੋਣੀ ਆ ਆਉਂਦੇ ਦਿਨਾਂ ਦੇ ਵਿੱਚ। ਤਹਿਰਾਨ ਨੇ ਉਸ ਨੂੰ ਨਕਾਰ ਦਿੱਤਾ ਆ, ਕਹਿੰਦੇ ਵੀ ਇਦਾਂ ਦੀ ਕੋਈ ਪਲੈਨਿੰਗ ਹੀ ਨਹੀਂ ਹੋਈ ਹੈਗੀ।